अस्सलाम वालेकुम। ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਾਰ ਵੱਡਿਆਂ ਦੇ ਵੀ ਗੱਲ ਮੂੰਹ ਕੱਢੀ ਪਰਾਈ ਹੋ ਜਾਂਦੀ ਹੈ, ਪਰ ਮੈਂ ਆਣਾ ਗੱਲ ਕੱਢੋ ਤਾਂ ਜੇ ਕਿਸੇ ਦਾ ਭਲਾ ਹੋ ਜਾਵੇ। ਆ ਜਿਹੜੀਆਂ ਆਪਾਂ ਖੁਰਾਕਾਂ ਖਾਂਦੇ ਪਏ ਇੱਥੇ ਰਹਿ ਕੇ ਜ਼ਹਿਰਾਂ ਸਪਰੇਵਾਂ ਖਾਦਾਂ ਆ ਸਬਜ਼ੀਆਂ ਵੇਖ ਲਓ ਬੜੇ ਸ਼ਾਮ ਨੂੰ ਸਪਰੇਵਾਂ ਹੁੰਦੀਆਂ ਪਈਆਂ ਨੇ ਵੀ ਕੋਈ ਬੰਦਾ ਵੀ ਚੰਗਾ ਭਲਾ ਨਹੀਂ। ਆ ਢਿੱਡਾਂ ਦੇ ਦੁੱਖ ਮਾਰ ਸੱਟਿਆ। ਅਗਲੇ ਦਿਨ ਨਾ ਮੇਰੇ ਕੋਲ ਆਇਆ ਇੱਕ ਹਕੀਮ ਤੇ ਉਹਨੇ ਇੱਕ ਦੇਸੀ ਨੁਸਖਾ ਦਿੱਤਾ ਹੈ ਕਬਜ਼ ਵਾਸਤੇ ਤੇ ਮੈਂ ਆਖਿਆ ਵੀ ਹੋਵੇ ਨਾ ਤੇ ਇਹ ਭਰਾਵਾਂ ਨੂੰ ਦਸੀਏ ਤਾਂ ਜੇ ਕਿਸੇ ਦਾ ਫਾਇਦਾ ਹੋ ਜਾਵੇ। ਤਾਂ ਆ ਮੇਰੇ ਹੱਥ ਦੇ ਵਿੱਚ ਨਾ ਮੈਂ ਵਿਖਾਣਾ ਤੁਹਾਨੂੰ ਇਹ ਗਿਟਕਾਂ ਜਿਹੀਆਂ। ਇਹ ਗਿਟਕਾਂ ਨਹੀਂ, ਇਹ ਕੋਈ ਆਮ ਗਿਟਕ ਨਹੀਂ, ਇਹ ਕਰੰਜਵਾ ਹੈ। ਹਕੀਮ ਸਾਹਿਬ ਦੱਸਦੇ ਸੀ ਵੀ ਇਹਦਾ ਰੁੱਖ ਹੁੰਦਾ ਹੈ। ਇਹ ਪੰਸਾਰੀ ਦੀ ਦੁਕਾਨ ਤੋਂ ਨਾ 50 ਰੁਪਈਆਂ ਦਾ ਲੈ ਲੈਣਾ ਹੈ। ਇਹਦੀ ਜਿਹੜੀ ਆ ਜਿਲਦ ਹੈ ਇਹ ਬੜੀ ਪੱਕੀ ਹੈ। ਇਹਨੂੰ ਬੰਨ ਲੈਣਾ। ਮੈਂ ਤੁਹਾਨੂੰ ਬੰਨ ਕੇ ਵਿਖਾਣਾ ਵਿੱਚੋਂ ਮਗਜ਼ ਨਿਕਲ ਸੀ। ਆ ਥੋੜੀ ਆਪਣੇ ਕੋਲ ਹੀ ਜਿੱਦਾਂ ਪਿੱਛੇ ਹੱਥ ਲਾਉਣੀ ਹੈ ਵੱਜ ਵੀ ਜਾਂਦੀ ਹੈ। ਉਤੋਂ ਇਹਦੀ ਜਿਲਦ ਲੈ ਗਈ, ਇਹ ਮਗਜ਼ ਨਿਕਲ ਆਇਆ। ਇਹ ਸਾਰੇ ਮਗਜ਼ ਕੱਢ ਲੈਣੇ ਨੇ ਤੇ ਰਗੜ ਕੇ ਨਿੱਕਾ ਮਹੀਨ ਪਾਊਡਰ ਕਰ ਲੈਣਾ ਹੈ। ਜੜ ਧੁੱਪੇ ਰੱਖਣਾ ਚਾਹੀਦਾ ਕਿਉਂ ਇਹਦਾ ਵੱਤਰ ਹੁੰਦਾ ਹੈ। ਤੇ ਕੈਪਸੂਲ ਲੈਣੇ ਨੇ 30 ਕੈਪਸੂਲ। ਉਹ ਪੰਸਾਰੀ ਕੋਲ ਵੀ ਲੱਭ ਜਾਸਨ ਤੇ ਆ ਦਵਾਈਆਂ ਵਾਲੀ ਦੁਕਾਨ ਤੋਂ ਵੀ ਲੱਭ ਜਾਂਦੇ ਨੇ। ਮੈਂ ਤੁਹਾਨੂੰ ਕੈਪਸੂਲ ਹੀ ਵਿਖਾਣਾ। ਇੱਕ ਵੱਡੇ ਹੁੰਦੇ ਨੇ ਤੇ ਇੱਕ ਨਿੱਕੇ। ਆ ਦਰਮਿਆਨੇ ਜੇ ਲੈਣੇ ਨੇ ਵਿਚਲੇ ਸਾਨ ਨਾਲ। ਆ ਕੈਪਸੂਲ ਕਹਿੰਦੇ ਪਏ ਨੇ ਇਹ ਕੈਪਸੂਲ। ਇਹ 30 ਕੈਪਸੂਲ ਭਰ ਲੈਣਾ। ਹਕੀਮ ਦੱਸਦਾ ਸੀ ਵੀ ਇਹਦਾ ਖਾਣ ਦਾ ਜਿਹੜਾ ਟਾਈਮ ਹੈ ਨਾ ਰਾਤ ਨੂੰ ਰੋਟੀ ਖਾ ਕੇ ਝੱਟ ਠਹਿਰ ਜਾਣਾ ਤੇ ਕੱਪ ਕੋ ਦੁੱਧ ਹੋਵੇ ਕੋਸਾ ਕੋਸਾ ਉਹਦੇ ਨਾਲ ਇੱਕ ਕੈਪਸੂਲ ਲੈਣਾ। ਇਹ ਬਸ ਇੱਕ ਟਾਈਮ ਲੈਣਾ ਕਰਨਾ ਹਕੀਮ ਸਾਹਿਬ ਦੱਸਦੇ ਸੀ। ਤੇ ਸ਼ਿਫਾ ਤਾਂ ਦੇਣੀ ਅੱਲਾ। ਅਸੀਂ ਇਹ ਆਪ ਵਰਤਿਆ ਸਾਨੂੰ ਢੇਰ ਫਾਇਦਾ ਹੋਇਆ। शिफा मेरे अल्लाह देनी है। पर वो हकीम साहब दसदे सी भी आ कैप्सूल अंदर ते आखे कब्ज़ जलंदर।